With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ. ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਨਾਲ ਸਾਡੇ ਦਰਸ਼ਕਾਂ ਨਾਲ ਕਿਹੜਾ ਇਸ਼ੂ ਡਿਸਕਸ ਕਰਨ ਜਾ ਰਹੇ ਹੋ? ਦੇਖੋ, ਅਕਸਰ ਅਸੀਂ ਪਿਛਲੇ ਪੀਰੀਅਡ 'ਚ ਨੇਪਾਲ ਦੇ ਇਸ਼ੂ ਨੂੰ ਬਹੁਤ ਅਹਿਮੀਅਤ ਦਿੱਤੀ ਜੀ, ਕਿਉਂਕਿ ਇਹ ਗੱਲ ਅਕਸਰ ਦੁਹਰਾਈ ਜਾਂਦੀ ਹੈ ਜਾਂ ਕਹੀ ਜਾਂਦੀ ਹੈ ਕਿ ਜਦੋਂ ਤੁਸੀਂ ਕਿਤੇ ਧੂਆਂ ਦੇਖਦੇ ਹੋ ਤੇ ਜ਼ਰੂਰ ਕਿਤੇ ਨਾ ਕਿਤੇ ਅੱਗ ਹੁੰਦੀ ਹੈ. ਇਸ 'ਚੋਂ ਹੀ ਇਹਨਾਂ ਦੇ ਪਦਾਰਥ ਵਿਗਿਆਨ ਦਾ ਇੱਕ ਅਸੂਲ ਜਾਂ ਇੱਕ ਜਿਹਨੂੰ ਲਾਅ ਨਿਕਲਿਆ ਕਿ ਜਿੱਥੇ ਜਿੱਥੇ ਧੂਆਂ ਹੈ ਉੱਥੇ ਉੱਥੇ ਅੱਗ ਹੈ ਜੀ. ਤੇ ਸਾਨੂੰ ਥੋੜਾ ਜਿਹਾ ਨੱਕ ਤੇਜ਼ ਹੈ, ਧੂਏ ਤੋਂ ਦੇ ਨਾਲ ਥੱਲੇ ਅੱਗ ਦਾ ਵੀ ਅੰਦਾਜ਼ਾ ਹੋ ਜਾਂਦਾ ਵੀ ਅੱਗ ਦੇ ਭਾਂਬੜ ਨੇ ਕਿ ਕੱਲੀ ਅੱਗ ਹੀ ਹੈ. ਜਦੋਂ ਨੇਪਾਲ ਦਾ ਇਸ਼ੂ ਅਜੇ ਸ਼ੁਰੂ ਹੀ ਹੋਇਆ, ਅਜੇ ਇਸ਼ੂ ਵੀ ਨਹੀਂ ਸੀ ਸ਼ੁਰੂ ਹੋਇਆ, ਜਦੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ, RSS ਨੇ ਆਪਣਾ ਐਕਟੀਵਿਟੀਜ਼ ਦਾ ਸੈਂਟਰ ਨੇਪਾਲ ਨੂੰ ਬਣਾਇਆ. ਮੋਦੀ ਜਿਹੜਾ ਹੈ ਉਹ ਪਸ਼ੂਪਤੀ ਮੰਦਰ ਜਿਹੜਾ ਕਿ ਕਾਠਮੰਡੂ ਦੇ ਵਿੱਚ ਹੈ ਉਸ ਦੇ ਵਿੱਚ ਪੂਜਾ ਕਰਨ ਗਿਆ. ਉੱਥੋਂ ਈਦ ਸੀ ਜਿਹੜਾ ਉਸ ਡਿਨਰ ਨੂੰ ਛੱਡ ਕੇ ਜਿਹੜਾ ਉੱਥੇ ਆਇਆ ਇਹ ਦੱਸਣ ਲਈ ਵੀ ਮੁਸਲਮਾਨਾਂ ਨਾਲ ਮੇਰਾ ਕੋਈ ਸੰਬੰਧ ਨਹੀਂ, ਹਿੰਦੂ ਜਿਹੜਾ ਦੇਸ਼ ਹੈ ਨੇਪਾਲ ਉਹਦੇ ਨਾਲ ਉਹ ਸਾਰਾ ਪਾਰਟ ਸੀ. ਲੇਕਿਨ ਜਿਸ ਤੇਜ਼ੀ ਦੇ ਨਾਲ ਉੱਥੇ ਫਿਰ ਚੇਂਜਿਸ ਹੋਈਆਂ, ਅਸੀਂ ਇਸ ਸਟੋਰੀ ਨੂੰ ਸਿਰਫ ਫੋਲੋ ਹੀ ਨਹੀਂ ਕੀਤਾ, ਅਸੀਂ ਉਸ ਦਾ ਹਿੱਸਾ ਬਣੇ. ਨੇਪਾਲੀਆਂ ਦੇ ਨਾਲ ਅਸੀਂ ਖਲੋਤੇ, ਇੱਥੇ ਭਾਵੇਂ ਉਹਨਾਂ ਦੇ ਪ੍ਰੋਟੈਸਟ ਸੀ UN ਦੇ ਬਾਹਰ ਜਦੋਂ ਇੰਡੀਆ ਨੇ ਉਸ ਲੈਂਡਲੌਕਡ ਕੰਟਰੀ ਨੂੰ ਦਾ ਬਲੌਕੇਡ ਕੀਤਾ ਆਰਥਿਕ ਤੌਰ 'ਤੇ. ਉਹਨਾਂ ਦੀ ਜਿਹੜੇ ਵਿਚਾਰੇ ਉੱਥੇ ਭੁੱਖ ਨੰਗ ਨਾਲ ਜਾਂ ਬਿਨਾਂ ਦਵਾਈਆਂ ਤੋਂ ਜੂਝ ਰਹੇ ਸੀ, ਉਹਨਾਂ ਦੀ ਫੰਡ ਰੇਜ਼ਿੰਗ ਨੂੰ ਅਸੀਂ TV84 ਲਈ ਵੀ ਕਵਰ ਕੀਤਾ ਔਰ ਸਿੱਖ ਡੈਲੀਗੇਸ਼ਨ ਨੇ ਜਾ ਕੇ ਈਵਨ ਫੰਡ ਡੋਨੇਟ ਵੀ ਕੀਤਾ. ਸੋ ਇਸ ਸਾਰੇ 'ਚੋਂ ਹਾਲਾਂਕਿ ਕਿਤੇ ਨਾ ਕਿਤੇ ਸਾਡੀ ਥੋੜ੍ਹੀ ਜਿਹੀ ਜਿਸ ਨੂੰ ਤੁਸੀਂ ਕਹੋ ਵੀ ਸਿਆਸੀ ਵਿਚਾਰ ਵਾਲੀ ਗੱਲ ਵੀ ਛੁਪੀ ਹੋਈ ਸੀ ਕਿ ਸਾਨੂੰ ਨਜ਼ਰ ਆਉਂਦਾ ਸੀ ਕਿ ਜਿਸ ਤਰੀਕੇ ਨਾਲ ਭਾਰਤ ਐਕਟ ਕਰ ਰਿਹਾ ਹੈ, ਔਰ ਮੈਂ ਜਿਵੇਂ ਪਹਿਲਾਂ ਵੀ ਸ਼ਾਇਦ ਮੈਂਸ਼ਨ ਕੀਤਾ ਸੀ ਕਿ ਬਚਪਨ ਦੇ ਵਿੱਚ ਜਿਸ ਨੇਬਰਹੁੱਡ ਤਾਂ ਨਹੀਂ ਸਕੂਲ ਦੇ ਵਿੱਚ ਨੇਪਾਲੀ ਸਟੂਡੈਂਟਸ ਦੇ ਨਾਲ ਵੀ ਥੋੜ੍ਹਾ ਬਹੁਤ ਇੰਟਰੈਕਸ਼ਨ ਸੀ, ਮੇਰੇ ਚੰਗੇ ਦੋਸਤਾਂ 'ਚੋਂ ਵੀ ਉਹ ਸੀ. ਤੇ ਮੈਂ ਬਹੁਤ ਚੰਗੀ ਤਰ੍ਹਾਂ ਗੋਰਖਾ ਕਰੈਕਟਰ ਨੂੰ ਸਮਝਦਾ, ਨੇਪਾਲੀ ਕਰੈਕਟਰ ਨੂੰ, ਕਿ ਵੀ ਇਹ ਜਿਵੇਂ ਪਠਾਨ ਕਰੈਕਟਰ ਹੈ, ਸਿੱਖ ਕਰੈਕਟਰ ਹੈ, ਗੋਰਖਾ ਕਰੈਕਟਰ ਹੈ, ਇਹ ਆਪਣੇ ਬੜੇ ਇਹ ਠੀਕ ਹੈ ਕਿ ਪਿਆਰ ਨਾਲ ਇਹ ਕਰਨ ਗੁਲਾਮੀ ਜਿਵੇਂ ਸਾਡੇ ਕਰੈਕਟਰ 'ਚ ਹੈ ਕਿ ਪਰ ਜਦੋਂ ਤੁਸੀਂ ਕਿਸੇ ਨੂੰ ਨੀਵਾਂ ਦਿਖਾਉਣਾ ਚਾਹੋ, ਕਿਸੇ ਨੂੰ ਕਹੋ ਜੀ ਇਹ ਟੈਂ ਤੋੜਨੀ ਹੈ ਜਾਂ ਕਿਸੇ ਦੇ ਉੱਤੇ ਵਨ ਅਪਮੈਨਸ਼ਿਪ ਕਰਨਾ ਚਾਹੋ, ਉਹ ਫਿਰ ਪਠਾਨ ਤੇ ਗੋਰਖਾ ਜਿਹੜਾ ਹੈ ਉਹ ਵੀ ਖਲੋ ਜਾਂਦਾ, ਉਹ ਫਿਰ ਭੁੱਖਾ ਮਰ ਜਾਏਗਾ, ਉਹ ਆਪਣੀ ਜਿਹੜੀ ਆ ਉਸ ਅਣਖ ਨੂੰ ਨਹੀਂ ਛੱਡਦਾ ਹੈ. ਔਰ ਮੈਨੂੰ ਇਹ ਨਜ਼ਰ ਆ ਰਿਹਾ ਸੀ ਵੀ ਇਹ ਸਿਚੁਏਸ਼ਨ ਕਿੱਥੇ ਲੈ ਕੇ ਜਾਏਗੀ. ਵੀ ਇੰਡੀਅਨ ਤਾਂ ਇਹ ਸਮਝਦੇ ਨੇ ਜੀ ਅਸੀਂ
ਜਿਵੇਂ ਉਹ ਕਹਿੰਦੇ ਨੇ ਕਿ ਜੀ ਹੱਥ ਸਾਡਾ ਖਵਾਈ ਦਾ ਅਸੀਂ ਉਹਨਾਂ ਨੂੰ, ਕਿਉਂਕਿ ਉਹਨਾਂ ਕੋਲ ਕੋਈ ਰਸਤਾ ਹੀ ਨਹੀਂ ਹੈ। ਜੇ ਅਸੀਂ ਉਹਨਾਂ ਦਾ ਰਸਤਾ, ਲੈਂਡਲੌਕਡ ਕੰਟਰੀ ਹੈ, ਬਲੌਕ ਕਰ ਦਿਆਂਗੇ, ਕੀ ਕਰ ਲੈਣਗੇ। ਔਰ ਇਹਦੇ ਬਾਵਜੂਦ ਨਾ ਸਿਰਫ ਇਹਨਾਂ ਨੇ ਇਕਨੋਮਿਕਲ ਬਲੌਕੇਡ ਕੀਤਾ, ਜਿਸ ਕਿਸਮ ਨਾਲ ਉਹਨਾਂ ਨੇ ਮਦੇਸੀ ਇਸ਼ੂ ਖੜਾ ਕਰਕੇ ਉੱਥੇ ਇੱਕ ਸਿਵਲ ਵਾਰ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਜਦੋਂ ਸੰਵਿਧਾਨ ਪਾਸ ਕੀਤਾ, ਸੰਵਿਧਾਨ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ। ਜੇ ਪਾਸ ਹੋ ਗਿਆ ਫਿਰ ਮਦੇਸੀਆਂ ਤੋਂ ਐਜੀਟੇਸ਼ਨ ਕਰਵਾ ਦਿੱਤੀ ਕਿ ਜੀ ਇਹ ਹਿੰਦੂ ਰਾਸ਼ਟਰ ਕਿਉਂ ਨਹੀਂ ਹੈ, ਔਰ ਜਿਹੜੇ ਤੁਸੀਂ ਸੂਬਿਆਂ ਦੀ ਵੰਡ ਕੀਤੀ ਹੈ ਇਹ ਠੀਕ ਨਹੀਂ ਕੀਤੀ, ਇਹਨੂੰ ਚੇਂਜ ਕਰੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਸ੍ਰੀਲੰਕਾ 'ਚ ਲਿਟੇ ਵਰਗੀ ਜਮਾਤ ਨੂੰ ਪ੍ਰਭਾਕਰਨ ਨੂੰ ਖੜਾ ਕਰਨਾ ਉਹ ਰਾਹ ਦਾ ਕੰਮ ਸੀ, ਉਹਨਾਂ ਦੇ ਖੜੇ ਕੀਤੇ ਹੋਏ ਬੰਦੇ ਸੀ। ਜੋ ਕੁਝ ਅੱਜ ਪਾਕਿਸਤਾਨ 'ਚ ਕਰ ਰਹੇ ਨੇ, ਬਲੋਚਿਸਤਾਨ ਦੇ ਵਿੱਚ ਜੋ ਹੋ ਰਿਹਾ ਇਹਨਾਂ ਦੇ ਖੜੇ ਕੀਤੇ ਬੰਦੇ ਨੇ। ਇਹੀ ਕੁਛ ਇਹਨਾਂ ਨੇ ਜਿਹੜਾ ਹੈ ਜਦੋਂ ਸਿੱਕਮ ਨੂੰ ਐਨੈਕਸ ਕੀਤਾ, ਚੋਗਿਆਲ ਨੂੰ ਜਿਹੜਾ ਹੈ ਉਹ ਨਜ਼ਰਬੰਦ ਕਰਕੇ, ਉਹ ਤੁਸੀਂ ਹੁਣ ਇਹਨਾਂ ਦੇ ਰਾਹ ਦੇ ਏਜੰਟਾਂ ਨੇ ਕਿਤਾਬਾਂ ਲਿਖੀਆਂ ਕਿ ਵੀ ਕਿਵੇਂ ਸਿੱਕਮ ਆਪਰੇਸ਼ਨ ਕੀਤਾ, ਕਿਵੇਂ ਜਿਹੜਾ ਸ੍ਰੀਲੰਕਾ ਦਾ, ਉਹ ਤਾਂ ਨਜ਼ਰ ਹੀ ਆ ਗਿਆ ਜਦੋਂ ਰਾਜੀਵ ਗਾਂਧੀ ਮਾਰਿਆ ਗਿਆ ਕਿ ਵੀ ਇਹਨਾਂ ਦੀ ਕੀ ਕਰਤੂਤ ਸੀ। ਸੋ ਨੇਪਾਲ ਦੇ ਵਿੱਚ ਵੀ ਇਹ ਐਗਜ਼ੈਕਟਲੀ ਉਹੀ ਕਹਾਣੀ ਇਹਨਾਂ ਨੇ ਦੁਹਰਾਉਣ ਦੀ ਕੋਸ਼ਿਸ਼ ਕੀਤੀ, ਮਦੇਸੀਆਂ ਨੂੰ ਖੜਾ ਕੀਤਾ, ਉੱਥੇ ਇਸ ਕਿਸਮ ਦੇ ਹਾਲਾਤ ਬਣਾਏ। ਔਰ ਜਿਹੜਾ ਲੇਟੈਸਟ ਐਕਸ਼ਨ ਭਾਰਤੀ ਏਜੰਸੀਆਂ ਦਾ ਸੀ ਜਿਹੜਾ ਬੁਰੀ ਤਰ੍ਹਾਂ ਫੇਲ ਹੋਇਆ ਹੈ, ਕਿਉਂਕਿ ਪ੍ਰਾਈਮ ਮਿਨਿਸਟਰ ਓਲੀ ਜਿਹੜਾ ਹੈ ਉਹ ਆਇਲੀ, ਉਹਨੇ ਇਹ ਮਿਥ ਲਿਆ ਕਿ ਵੀ ਨਹੀਂ ਇਹਨਾਂ ਦੇ ਨਾਲ ਹੁਣ ਸਾਡਾ ਇਹ ਬਿਲਕੁਲ ਸਾਨੂੰ ਕਰ ਰਹੇ ਨੇ। ਹਾਲਾਂ ਵਿਜ਼ਿਟ ਵੀ ਉਹਨੇ ਕੀਤਾ, ਜ਼ਬਾਨੀ ਕਲਾਮੀ ਗੱਲਾਂ ਕੀਤੀਆਂ ਕਿ ਜੀ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਸੁਧਰ ਜਾਏਗੀ ਚਾਈਨਾ ਇੰਡੀਆ ਦੀ, ਔਰ ਇਹ ਉਹ। ਲੇਕਿਨ ਇਨ ਦਾ ਐਂਡ ਨੇਪਾਲ ਨੇ ਹੁਣ ਦੇਖਿਆ ਕਿ ਵੀ ਇੰਡੀਆ ਦਾ ਜੋ ਇਹ ਕਰਤੂਤਾਂ ਨੇ ਇਹਨਾਂ ਦੇ ਨਾਲ ਨਹੀਂ, ਉਹ ਬਿਲਕੁਲ ਹੀ ਜਾ ਕੇ ਚਾਈਨਾ ਦੇ ਨਾਲ ਰਲ ਗਏ। ਉਹਨੇ ਚਾਈਨਾ ਨੂੰ ਵਿਜ਼ਿਟ ਕੀਤਾ, ਚਾਈਨਾ ਨੇ ਰੇਲ ਔਰ ਬੱਸ ਬਾਈ ਰੋਡ ਨੇਪਾਲ ਨੂੰ, ਯਾਨੀ ਉਹਨਾਂ ਨੇ ਜਾ ਕੇ ਚਾਈਨਾ ਨੂੰ ਕਾਊਟ ਆਊਟ ਕੀਤਾ ਤੇ ਚਾਈਨਾ ਨੇ ਕਿਹਾ ਕਿ ਆ ਜਾਓ ਬੇਟੇ। ਬਸ ਜਦੋਂ ਇਹੀ ਕਹਿਣਾ ਹੁੰਦਾ, ਕਿਉਂਕਿ ਇਹ ਵੀ ਚਾਈਨੀਜ਼ ਕਲਚਰ ਦਾ ਹਿੱਸਾ ਹੈ। ਅੰਗਰੇਜ਼ੀ ਦਾ ਸ਼ਬਦ ਜਿਹੜਾ ਕਾਊਟ ਆਊ ਹੈ ਉਹ ਚਾਈਨੀਜ਼ ਜ਼ਬਾਨ ਦਾ ਹੀ ਸ਼ਬਦ ਹੈ, ਔਰ ਉਹਦੇ 'ਚ ਇਹ ਹੁੰਦਾ ਹੈ ਕਿ ਵੀ ਜਿਹੜੇ ਲੋਕ ਜਾਂਦੇ ਸੀ, ਕਾਊਟ ਆਊ ਹੁੰਦਾ ਤੁਸੀਂ ਗੋਡਿਆਂ ਪਾਰ ਹੋ ਕੇ ਜਦੋਂ ਬਾਦਸ਼ਾਹ ਦੇ ਐਂਪਰਰ ਦੇ ਸਾਹਮਣੇ ਜਾਂਦੇ ਸੀ ਤੇ ਉਹਦਾ ਗਿਫਟ ਦਿੰਦੇ ਸੀ। ਸੋ ਕਾਊਟੋ ਦਾ ਮਤਲਬ ਤੁਸੀਂ ਗੋਡੇ ਟੇਕ ਦਿੱਤੇ। ਸੋ ਇੱਕ ਵਾਰੀ ਫਿਰ ਉਹ ਜਿਹੜਾ ਗਿਫਟ ਦਿੰਦਾ ਸੀ ਉਹਦੇ ਨਾਲ ਉਹ ਦੁੱਗਣੇ ਤੋਹਫੇ ਦੇ ਕੇ ਉਹਨੂੰ ਵਾਪਸ ਭੇਜਦੇ ਸੀ, ਔਰ ਭਾਵੇਂ ਉਹਨਾਂ ਦੀਆਂ ਰਿਆਸਤਾਂ 'ਚ ਵੀ ਇੰਟਰਫੀਅਰ ਨਹੀਂ ਸੀ ਕਰਦੇ ਕਿ ਵੀ ਤੁਸੀਂ ਸਾਡੀ ਸਰਦਾਰੀ ਮੰਨ ਲਈ। ਇਹ ਚਾਈਨਾ ਦਾ ਇੱਕ ਆਪਣੀ ਕਿਸਮ ਦਾ ਇੰਪੀਰੀਅਲਿਜ਼ਮ ਹੈ ਇਹ ਵੀ, ਪਰ ਉਹਨਾਂ ਦਾ ਇੱਕ ਆਪਣਾ ਤਰੀਕਾ ਹੈ। ਸੋ ਨੇਪਾਲ ਫਾਈਨਲੀ ਚਾਈਨਾ ਦੇ ਸ਼ੈਲਟਰ 'ਚ ਚਲਾ ਗਿਆ, ਔਰ ਉਹਨਾਂ ਨੇ ਪਹਿਲਾ ਪਾਰਟ ਤਾਂ ਇਹ ਹੋਇਆ ਵੀ ਨੇਪਾਲ ਦੀ ਜਿਹੜੀ ਪ੍ਰੈਜ਼ੀਡੈਂਟ ਹੈ ਉਹਨੇ 5 ਦਿਨ ਦਾ ਦੌਰਾ ਕਰਨਾ ਸੀ ਇੰਡੀਆ ਦਾ, ਔਰ ਉਹਨੇ ਐਨ ਮੌਕੇ ਦੇ ਉੱਤੇ ਆ ਕੇ, ਔਰ ਇਨਵੀਟੇਸ਼ਨ ਤਾਂ ਸੀ ਇੰਡੀਅਨ ਪ੍ਰੈਜ਼ੀਡੈਂਟ, ਦੌਰਾ ਕੈਂਸਲ ਕਰ ਦਿੱਤਾ ਜੀ। ਔਰ ਜਿਹੜਾ ਨੇਪਾਲ ਦਾ ਐਂਬੈਸਡਰ ਦਿੱਲੀ 'ਚ ਸੀ, ਜਿਹਦੇ ਬਾਰੇ ਨੇਪਾਲ ਨੂੰ ਸ਼ੱਕ ਹੋਇਆ ਕਿ ਵੀ ਇਹ ਤਾਂ ਜਿਹੜੀ ਹਕੂਮਤ ਬਦਲਾਉਣ ਲੱਗਿਆ, ਕਿਉਂਕਿ ਓਲੀ ਦੀ ਹਕੂਮਤ ਚੇਂਜ ਕਰਨ ਲਈ ਇਹਨਾਂ ਨੇ, ਕਿਉਂਕਿ ਉਹ ਕੋਲੀਸ਼ਨ ਗਵਰਨਮੈਂਟ ਹੈ, ਉਹ ਕਮਿਊਨਿਸਟਾਂ ਨੂੰ ਔਰ ਦੂਜਿਆਂ ਨੂੰ ਕਰਕੇ ਉਹਦੀ ਸਰਕਾਰ ਆਲਮੋਸਟ ਡਿੱਗਣ ਤੱਕ ਚਲੇ ਗਏ। ਔਰ ਉਸ ਐਂਬੈਸਡਰ ਦਾ ਵੀ ਉਹਦੇ 'ਚ ਰੋਲ ਸੀ, ਉਹ ਇੰਡੀਅਨ ਐਂਬੈਸਡਰ ਦੇ ਨਾਲ ਦੌਰਾ ਕਰ ਰਿਹਾ ਸੀ ਮਦੇਸੀ ਰੀਜਨ ਦਾ ਜੀ। ਸੋ ਉਹਨਾਂ ਨੂੰ ਵੀ ਵਾਪਸ ਤਲਬ ਕਰ ਲਿਆ ਉਹਨਾਂ ਨੇ। ਔਰ ਇਹਦਾ ਮਤਲਬ ਇਹ ਹੈ ਕਿ ਦੋਨੋਂ ਹੀ ਇੰਨੀਆਂ ਵੱਡੀਆਂ ਚੇਂਜਸ ਨੇ, ਕਿਸੇ ਵੀ ਮੁਲਕ ਦੀ ਐਨ ਮੌਕੇ ਤੇ ਯਾਤਰਾ ਕੈਂਸਲ ਕਰਨਾ ਇਹ ਛੋਟੀ ਗੱਲ ਨਹੀਂ ਹੈ। ਔਰ ਇੰਡੀਆ ਸਮਝਦਾ ਸੀ ਇਹ ਕੀ ਨੇ, ਗੋਰਖੇ ਭੁੱਖ ਨੰਗ ਦੇ ਮਾਰੇ ਹੋਏ, ਇਹ ਸਾਡੇ ਸਾਹਮਣੇ ਕਿਵੇਂ ਦੇ ਖਲੋ ਸਕਦੇ ਨੇ। ਸੋ ਅਸੀਂ ਪਹਿਲੀ ਗੱਲ ਤਾਂ ਦਾਤ ਦਿੰਦੇ ਹਾਂ ਵੀ ਇਹ ਅਣਖ ਦੇ ਨਾਲ ਜਿਉਣਾ। ਉਹ ਹੈ ਤਾਂ ਪੰਜਾਬੀ ਬਾਅਦ ਚ ਲੋਕ ਗੀਤ ਬਣ ਜਾਂਦੇ ਨੇ, ਗਾਇਆ ਕਿਸੇ ਨੇ ਹੀ ਹੋਏ ਜੀ, ਤੇ ਉਹ ਕਿ ਵੀ ਉਹ 2 ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ। ਉਹ ਜਿਹੜੀ ਮਟਕ ਹੈ, ਅਣਖ ਹੈ, ਟੈਂ, ਨੇਪਾਲ ਨੇ ਸ਼ੋਅ ਕਰ ਦਿੱਤਾ ਕਿ ਹੁਣ ਪਾਵਾਂ ਕਿ ਨੇਪਾਲ 25 ਮਿਲੀਅਨ ਛੋਟਾ ਜਿਹਾ ਜਿਓਗ੍ਰਾਫੀਕਲ ਐਂਟਿਟੀ, ਇੰਡੀਆ 1 ਬਿਲੀਅਨ 300 ਮਿਲੀਅਨ ਔਰ ਲੈਂਡ ਲੌਕਡ। ਉਹਨਾਂ ਨੇ ਕਿਹਾ ਕੋਈ ਨਹੀਂ, ਭੁੱਖੇ ਮਰ ਜਾਗੇ, ਹੁਣ ਤੁਹਾਡੇ ਵੱਲ ਨਹੀਂ ਦੇਖਦੇ। ਔਰ ਉਹ ਕਿਸ ਤਰੀਕੇ ਨਾਲ ਇਹ ਸਾਰਾ ਹੋਇਆ, ਈਵਨ ਟ੍ਰਿਬਿਊਨ ਵਰਗੀ ਅਖਬਾਰ ਔਰ ਜਿਹੜੇ ਹਿੰਦੂ ਨੈਸ਼ਨਲਿਸਟ ਨੇ ਉਹ ਸਮਝਦੇ ਨੇ ਕਿ ਵੀ ਇਹ ਤਾਂ ਨੇਪਾਲ ਹੱਥਾਂ ਚੋਂ ਨਿਕਲ ਗਿਆ। ਪਾਕਿਸਤਾਨ ਨਾਲ ਵੈਸੇ ਹੀ ਦੁਸ਼ਮਣੀ ਜਿਹੜੀ ਇਹਨਾਂ ਨੇ ਖੜੀ ਕੀਤੀ ਹੋਈ ਹੈ, ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ। ਬੰਗਲਾਦੇਸ਼ ਹੁਣ ਠੀਕ ਹੈ, ਅੱਜ ਕੱਲ ਉਹ ਬੰਗਲਾਦੇਸ਼ ਵਾਲੀ ਸਰਕਾਰ ਇਹਨਾਂ ਦੀ ਨਾਲ ਰੱਖਦੀ ਹੈ, ਲੇਕਿਨ ਮੂਲ ਤੌਰ ਤੇ ਬੰਗਾਲੀ ਸਮਝਦਾ ਕਿ ਇੰਡੀਆ ਕਿਵੇਂ ਜਿਹੜਾ ਫਰਾਖਾ ਡੈਮ ਦਾ ਪਾਣੀ ਹੈ ਉਹਨੂੰ ਐਜ਼ ਏ ਵੈਪਨ ਯੂਜ਼ ਕਰਦਾ। ਇਹਨਾਂ ਦੀ ਨੀਅਤ ਕੀ ਹੈ। ਸਿੱਕਮ ਦਾ ਮੈਂ ਪਹਿਲਾਂ ਹੀ ਜ਼ਿਕਰ ਕੀਤਾ, ਭੂਟਾਨ ਮਾੜਾ ਮੋਟਾ ਨੇੜੇ ਸੀ, ਉਹ ਵੀ ਦੂਰ ਹੋ ਗਿਆ। ਸ੍ਰੀਲੰਕਾ ਵੀ ਜਿਹੜਾ ਉਹ ਚਾਈਨਾ ਦੇ ਨਾਲ ਚਲਾ ਗਿਆ। ਈਵਨ ਮਾਲਦੀਵਸ ਮੈਂ ਅੱਜ ਹੀ ਦੇਖ ਰਿਹਾ ਸੀ, ਛੋਟਾ ਜਿਹਾ ਦੇਸ਼, ਕਦੇ ਇੰਡੀਆ ਦੀ ਪ੍ਰੋਟੈਕਸ਼ਨ ਥੱਲੇ ਸੀ, ਉਹਨਾਂ ਨੂੰ ਵੀ ਲੱਗਾ ਵੀ ਇਹ ਟੂ ਮੱਚ ਇਹ ਡਿਮਾਂਡਿੰਗ ਨੇ।
ਸੋ ਗਵਾਂਢੀ ਕਿਹੜਾ ਰਹਿ ਗਿਆ ਤੁਹਾਡਾ? ਵਿਦਿਨ ਦਾ ਕੰਟਰੀ ਤੁਸੀਂ ਜੋ ਸਿੱਖਾਂ ਨੂੰ, ਕਸ਼ਮੀਰੀਆਂ ਨੂੰ, ਨਾਗੇ, ਮੀਜ਼ੋ, ਅਸਾਮੀ, ਅੱਜ ਦਲਿਤ ਭਾਈਚਾਰਾ, ਟਰਾਈਬਲ ਸਾਰੇ ਹੀ ਖਲੋਤੇ ਨੇ, ਤੇ ਕਿਹੜਾ ਦੇਸ਼ ਤੇ ਕਿਹੜਾ? ਸੋ ਇਹ ਜਿਹੜਾ ਨੇਪਾਲ ਜਿਹੜਾ ਇਹ ਸਮਝਦੇ ਸੀ ਔਰ ਇੱਥੇ ਤਾਂ ਬਸ ਨਹੀਂ ਹੈ। ਨੇਪਾਲ 'ਚ ਉਦੋਂ ਭਰਤੀ ਹੁੰਦੀ ਹੈ, ਕਿੰਨੀਆਂ ਰੈਜੀਮੈਂਟਾਂ ਇਹਨਾਂ ਦੀਆਂ ਗੋਰਖਿਆਂ ਦੀਆਂ ਨੇ, ਕਿੰਨੀ ਵੱਡੀ ਪਾਪੂਲੇਸ਼ਨ ਗੋਰਖਿਆਂ ਦੀ ਭਾਰਤ ਦੇ ਬੰਗਾਲ ਸੂਬੇ 'ਚ ਰਹਿੰਦੀ ਹੈ, ਇਧਰ ਨੈਨੀਤਾਲ ਉੱਤਰਾਖੰਡ 'ਚ ਰਹਿੰਦੀ ਹੈ, ਹਿਮਾਚਲ 'ਚ, ਕਾਂਗੜਾ ਜ਼ਿਲ੍ਹੇ ਧਰਮਸ਼ਾਲਾ 'ਚ 1/3 ਪਾਪੂਲੇਸ਼ਨ ਜਿਹੜੀ ਹੈ ਨੇਪਾਲੀਆਂ ਦੀ ਹੈ। ਔਰ ਹੁਣ ਈਵਨ ਇੰਡੀਆ ਨੇ ਜਦੋਂ ਨੇਪਾਲ ਵਾਲਾ ਪਾਰਟ ਹੋਇਆ, ਫਿਰ ਇੱਕ ਖਬਰ ਇਹ ਵੀ ਆਈ ਕਿ ਜੀ ਹੁਣ ਜਿਹੜੇ ਓਰੀਜਨਲੀ ਨੇਪਾਲੀ ਇੰਡੀਆ 'ਚ ਵਸੇ ਹੋਏ ਨੇ ਉਹਨਾਂ 'ਚੋਂ ਵੀ ਉਹਨਾਂ ਨੇ ਕੋਈ ਬਟਾਲੀਅਨ ਕੇ ਕੀ ਖੜੀ ਕੀਤੀ ਹੈ ਭਰਤੀ ਕਰਕੇ। ਲੇਕਿਨ ਟ੍ਰਿਬਿਊਨ ਨੇ ਵੀ ਇਹ ਨੋਟਿਸ ਲਿਆ ਕਿ ਵੀ ਇਹ ਜੋ ਕੁਝ ਹੋਇਆ ਇਹਨੇ ਖਤਮ ਕਰ ਦਿੱਤਾ ਹੈ ਸਾਨੂੰ। ਔਰ ਉਹਦਾ ਐਡੀਟੋਰੀਅਲ ਹੈ ਔਨ ਦਾ ਰੌਕਸ ਵਿਦ ਨੇਪਾਲ, ਇੰਡੀਆ ਮਸਟ ਰੀਗੇਨ ਸੇਲੈਂਸ ਇਨ ਨੇਬਰਹੁੱਡ। ਹੁਣ ਇਹ ਟ੍ਰਿਬਿਊਨ ਕਹਿ ਰਿਹਾ ਕਿ ਓਏ ਤੁਸੀਂ ਨੇਪਾਲ ਵੀ ਗਵਾ ਲਿਆ ਜੀ, ਔਰ ਘੱਟੋ ਘੱਟ ਆਪਣੇ ਗਵਾਂਢੀਆਂ ਦੇ ਨਾਲ ਤਾਂ ਬਣਾ ਕੇ ਰੱਖੋ। ਔਰ ਇਸ ਸਟੋਰੀ ਨੂੰ ਉਹਨਾਂ ਨੇ ਕਿਹਾ ਕਿ ਇਨ ਇੰਟਰਨੈਸ਼ਨਲ ਪੋਲਿਟਿਕਸ ਦਾ ਰੀਕਾਲ ਆਫ ਏ ਕੰਟਰੀਜ਼ ਐਨਵੋਏ ਮਾਰਕਸ ਏ ਡਿਸਾਈਸਿਵ ਬ੍ਰੇਕਡਾਊਨ ਇਨ ਰਿਲੇਸ਼ਨਸ ਬਿਟਵੀਨ ਟੂ ਕੰਟਰੀਜ਼। ਕਿ ਕੂਟਨੀਤੀ ਦੀ ਸੰਸਾਰਕ ਦੁਨੀਆ 'ਚ, ਇੰਟਰਨੈਸ਼ਨਲ ਕਮਿਊਨਿਟੀ 'ਚ ਜਦੋਂ ਕੋਈ ਕਿਸੇ ਦੇ ਕੋਈ ਆਪਣੇ ਐਂਬੈਸਡਰ ਨੂੰ ਵਾਪਸ ਸੱਦ ਲੈਂਦਾ ਹੈ, ਇਹ ਬਹੁਤ ਵੱਡਾ ਬ੍ਰੇਕਡਾਊਨ ਹੁੰਦਾ। ਮੰਨਿਆ ਜਾਂਦਾ ਕਿ ਤੋੜ ਵਿਛੋੜ ਹੈ ਉਹਨਾਂ ਦੇ ਸਬੰਧਾਂ 'ਚ। Another stratagem to express extreme displeasure is the 11th hour cancellation of a high level visit. ਉਹਨਾਂ ਨੇ ਕਿਹਾ ਐਂਬੈਸਡਰ ਸੱਦ ਲਿਆ ਉਹਨਾਂ ਵਾਪਸ। ਦੂਸਰਾ ਜਿਹੜੀ ਹਾਈ ਲੈਵਲ ਪ੍ਰੈਜ਼ੀਡੈਂਟ ਉਹਨਾਂ ਦੀ ਵਿਜ਼ਿਟ ਕਰਨ ਵਾਲੀ ਸੀ, ਉਹਨਾਂ ਨੇ ਐਨ ਮੌਕੇ ਦੇ ਉੱਤੇ ਉਸ ਵਿਜ਼ਿਟ ਨੂੰ ਕੈਂਸਲ ਕਰਤਾ। ਨੇਪਾਲ ਹੈਜ਼ ਜਸਟ ਯੂਜ਼ਡ ਬੋਥ ਆਫ ਥੀਸ ਵਿਦ ਇੰਡੀਆ। ਉਹਨਾਂ ਨੇ ਕਿਹਾ ਜੀ ਕੱਲਾ ਐਕਸ਼ਨ ਹੀ ਜਿਹੜਾ ਹੈ ਉਹ ਬੜੀ ਵੱਡੀ ਇਨਸਲਟ ਮੰਨਿਆ ਜਾਂਦਾ ਹੈ ਕੰਟਰੀ ਲਈ। ਨੇਪਾਲ ਨੇ ਤਾਂ ਦੋਨੋਂ ਹੀ ਪੱਤੇ ਖੇਡ ਲਏ। ਉਹਨਾਂ ਨੇ ਐਂਬੈਸਡਰ ਵੀ ਵਾਪਸ ਸੱਦ ਲਿਆ, ਆਪਣੀ ਪ੍ਰੈਜ਼ੀਡੈਂਟ ਦੀ ਵਿਜ਼ਿਟ ਵੀ ਜਿਹੜੀ ਹੈ ਕੈਂਸਲ ਕਰ ਦਿੱਤੀ। ਇਟ ਹੈਜ਼ ਰਿਕਾਲਡ ਇਟਸ ਐਂਬੈਸਡਰ ਐਂਡ ਐਨਲਡ ਏ ਵਿਜ਼ਿਟ ਬਾਈ ਇਟਸ ਪ੍ਰੈਜ਼ੀਡੈਂਟ। ਕਿ ਉਹਨਾਂ ਨੇ ਐਂਬੈਸਡਰ ਵਾਪਸ ਸੱਦਿਆ ਔਰ ਪ੍ਰੈਜ਼ੀਡੈਂਟ ਦੀ ਵਿਜ਼ਿਟ ਕੈਂਸਲ ਕੀਤੀ। Not stopping at that, Nepal has decided not to accept Indian assistance for a massive airport planned just outside Kathmandu. ਉਹਨਾਂ ਨੇ ਕਿਹਾ ਜੀ ਗੱਲ ਇੱਥੇ ਨਹੀਂ ਮੁੱਕਦੀ, ਜਿਹੜੀ ਇੰਡੀਆ ਨੇ ਇੱਕ 에ਅਰਪੋਰਟ ਕਾਠਮੰਡੂ 'ਚ ਬਣਾਉਣ ਦੇ ਲਈ ਜਿਹੜੀ ਮਦਦ ਦੇਣੀ ਸੀ, ਪੈਸਾ ਦੇਣਾ ਸੀ, ਨੇਪਾਲ ਨੇ ਕਿਹਾ ਸਾਨੂੰ ਨਹੀਂ ਚਾਹੀਦਾ, ਇਹ ਚੱਕੋ, ਅਸੀਂ ਨਹੀਂ ਤੁਹਾਡੀ ਮਦਦ ਲੈਣੀ। Nepal's demonstration of extreme pick appears to have come out of nowhere, that too just when both countries seemed poised to turn the page on a year of acrimony. ਉਹਨੇ ਕਿਹਾ ਜੀ ਇਹ ਗੱਲ ਜਿਹੜੀ ਨੇਪਾਲ ਨੇ ਕੀਤੀ ਹੈ ਐਵੇਂ ਤਾਂ ਨਹੀਂ ਹੋ ਗਈ, ਇਹਦੇ ਪਿੱਛੇ ਕੋਈ ਕਾਰਨ ਹੈ। ਔਰ ਇਹ ਉਸ ਸਟੇਜ ਤੇ ਵੀ 1 ਸਾਲ ਆਪਸੀ ਐਕਰੀਮਨੀ ਜਿਹੜਾ ਉਹ ਖਲਾਰਾ ਪਿਆ ਰਿਹਾ, ਤੇ ਹੁਣ ਲੱਗਦਾ ਸੀ ਕਿ ਕੋਈ ਸੁਧਾਰ ਹੋਏਗਾ। ਇਹ ਤਾਂ ਗੱਲ ਬਿਲਕੁਲ ਤੋੜ ਵਿਛੋੜ ਤੱਕ ਚਲੀ ਗਈ। ਇਫ ਕਾਠਮੰਡੂਜ਼ ਵਰਜ਼ਨ ਇਜ਼ ਟੂ ਬੀ ਬਿਲੀਵਡ, ਹੁਣ ਇੱਥੇ ਉਹਨਾਂ ਦਾ ਇੰਡੀਅਨ ਨੈਸ਼ਨਲਿਜ਼ਮ ਜਾਗ ਜਾਂਦਾ ਕਿ ਜੀ ਇਵੇਂ ਹੈ ਨਹੀਂ, ਪਰ ਨੇਪਾਲ ਇਹਦਾ ਰੀਜ਼ਨ ਇਹ ਦਿੰਦਾ। ਹਾਲਾਂਕਿ ਇਹਨੂੰ ਵੀ ਪਤਾ ਹੈ ਕਿ ਦੈਟ ਇਜ਼ ਦਾ ਟਰੂਥ ਕਿ ਨੇਪਾਲ ਨੇ ਐਕਸ਼ਨ ਕਿਉਂ ਲਿਆ। ਕੌਣ ਚਾਹੇਗਾ ਕਿ ਵੀ ਉਹਦਾ ਗਵਾਂਢੀ ਔਰ ਵੱਡਾ ਗਵਾਂਢੀ ਜਿਹੜਾ ਉਹਦੇ ਨਾਲ ਨਾਰਾਜ਼ ਹੋਏ ਜਾਂ ਉਹਦੇ ਨਾਲ ਉਹਦੇ ਸੰਬੰਧ ਟੁੱਟਣ। ਹੁਣ ਇਹਨੇ ਕਿਹਾ ਇੰਡੀਆ ਐਕਟੀਵੇਟਡ ਇਟਸ ਡਰਟੀ ਟ੍ਰਿਕਸ ਡਿਪਾਰਟਮੈਂਟ as soon as the collision between the Maoists and the mainstream Marxists begin to wobble. ਹੁਣ ਜਿਹੜੀ ਸਰਕਾਰ ਹੈ ਉੱਥੇ ਆਇਲੀ ਦੀ, ਜਦੋਂ ਉਹਦੀ ਕੋਲੀਸ਼ਨ ਸਰਕਾਰ ਹੈ ਮਾਰਕਸਿਸਟ ਦੀ ਤੇ ਮਾਓਇਸਟ ਦੀ, ਪ੍ਰਚੰਡਾ ਹੈਗਾ ਮਾਓਇਸਟ ਦਾ, ਇਹ ਮਾਰਕਸਿਸਟ ਨੇ, ਉਹਨੇ ਕਿਹਾ ਕਿ ਜਦੋਂ ਉਹਨਾਂ ਦੇ ਵਿੱਚ ਆਪਸੀ ਕਰੈਕ ਹੋਣਾ ਸ਼ੁਰੂ ਹੋਇਆ ਤੇ ਇੰਡੀਆ ਦਾ ਡਰਟੀ ਟ੍ਰਿਕਸ ਡਿਪਾਰਟਮੈਂਟ, ਡਰਟੀ ਟ੍ਰਿਕਸ ਡਿਪਾਰਟਮੈਂਟ ਹੈ ਏਜੰਸੀਆਂ ਕਿ ਜਿਹੜੇ ਗੰਦੀ ਖੇਡ ਖੇਡਦੇ ਨੇ, ਗੱਦੇ ਟ੍ਰਿਕ ਪਲੇ ਕਰਦੇ ਨੇ, ਜਦੋਂ ਉਹਨਾਂ ਨੂੰ ਲੱਗਿਆ ਕਿ ਵੀ ਇਹਨਾਂ ਦੇ ਹੁਣ ਆਪਸੀ ਕੋਈ ਜਿਹੜੇ ਹੈ ਉਹ ਆਪਸੀ ਮਤਭੇਦ ਨੇ ਤੇ ਇਹਨਾਂ ਦੀ ਰਾਹ ਐਕਟਿਵ ਹੋ ਗਈ। But this internal dissonance was short-lived and the comrades decided to hit back at India for allegedly trying to fish in troubled waters. ਪਰ ਉਹਨਾਂ ਦੋਨਾਂ ਨੂੰ ਸਮਝ ਆ ਗਈ, ਉਹ ਭਾਵੇਂ ਆਪਸ 'ਚ ਉਹਨਾਂ ਦਾ ਟਕਰਾਅ ਹੋਏ ਪਰ ਦੇਸ਼ ਭਗਤ ਨੇ, ਉਹਨਾਂ ਨੂੰ ਲੱਗਾ ਕਿ ਇਹ ਤਾਂ ਸਾਡਾ ਫਾਇਦਾ, ਇਹ ਤਾਂ ਏਜੰਸੀਆਂ ਫਿਰ ਆ ਗਈਆਂ ਇੰਡੀਆ ਦੀਆਂ। ਉਹਨਾਂ ਨੇ ਜਿਹੜੇ ਮਤਭੇਦ ਸੀ ਦੂਰ ਕਰ ਲਏ, ਉਹਨਾਂ ਨੇ ਕਿਹਾ ਹੁਣ ਇਕੱਠੇ ਹੋ ਕੇ ਇੰਡੀਆ ਨੂੰ ਕੁੱਟੋ। ਔਰ ਉਹਨਾਂ ਨੇ ਇੱਕਦਮ ਜਿਹੜਾ ਹੈ ਹਿੱਟ ਬੈਕ ਇਨ ਇੰਡੀਆ ਕਿ ਵੀ ਤੁਸੀਂ ਫਿਸ਼ ਇਨ ਦਾ ਟਰਬਲਡ ਵਾਟਰਸ ਹੁੰਦਾ ਵੀ ਅਸੀਂ ਮੁਸੀਬਤ 'ਚ ਹੈ ਤੇ ਤੁਸੀਂ ਸਾਡੀ ਮੁਸੀਬਤ ਦਾ ਫਾਇਦਾ ਉਠਾ ਕੇ ਆਪਣਾ ਸੌਦਾ ਵੇਚਣਾ ਚਾਹੁੰਦੇ ਹੋ। The Oli government cancelled the visit of the Nepal president to India, and when the Nepali ambassador to India dissented, he was shown the door.
ਉਹਨੇ ਕਿਹਾ ਜੀ ਉਹਨੇ ਪ੍ਰਾਈਮ ਮਿਨਿਸਟਰ ਨੇ ਕੈਂਸਲ ਕੀਤੀ। ਜਿਹੜਾ ਇੰਡੀਆ 'ਚ ਐਂਬੈਸਡਰ ਸੀ ਨੇਪਾਲ ਦਾ ਖਰੀਦਿਆ ਹੋਣਾ, ਇਹ ਉਹਨੂੰ ਪੈਸੇ ਪੂਸੇ ਦੇ ਦਿੰਦੇ ਨੇ ਉੱਥੇ, ਇਸ ਕਿਸਮ ਦਾ ਕੰਮ ਕਰਦੇ ਨੇ। ਤੇ ਉਹਨੇ ਰੁਕਾਵਟ ਬਣਨਾ ਚਾਹਿਆ ਤਾਂ ਉਹਨੂੰ ਵੀ ਜਿਹੜਾ ਦਰਵਾਜ਼ਾ ਦਿਖਾਤਾ ਵੀ ਗੈਟ ਆਊਟ। As a former Nepali Congress politician, it was easy to accuse him of playing India's game. ਕਿ ਨੇਪਾਲ ਸਰਕਾਰ ਨੇ ਦੇਖਿਆ ਵੀ ਸਾਡਾ ਐਂਬੈਸਡਰ ਵੀ ਜਿਹੜਾ ਇੰਡੀਆ ਦੀ ਗੇਮ ਪਲੇ ਕਰ ਰਿਹਾ। The ruling regime in Kathmandu is convinced India had wanted to destabilize the government to exact revenge for Nepal's dalliance with China and its failure to address the demands of the Madheshi population. ਕਿ ਨੇਪਾਲ ਦੇ ਲੀਡਰਸ਼ਿਪ ਨੂੰ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਭਾਰਤ ਨੇਪਾਲ ਤੋਂ ਬਦਲਾ ਲੈਣਾ ਚਾਹੁੰਦਾ ਹੈ, ਇਸ ਕਰਕੇ ਕਿ ਇੱਕ ਉਹ ਚਾਈਨਾ ਵੱਲ ਝੁਕ ਰਿਹਾ, ਦੂਸਰਾ ਜਿਹੜੀ ਮਦੇਸੀ ਪੋਪੂਲੇਸ਼ਨ ਹੈ ਜਿਹਨੂੰ ਇੰਡੀਆ ਨੇ ਖੜਾ ਕੀਤਾ ਜ਼ਿਆਦਾ ਰਿਬੈਲੀਅਨ ਦੇ ਲਈ, ਉਹਨਾਂ ਦੇ ਨਾਲ ਜਿਹੜਾ ਨੇਪਾਲ ਨੇ ਉਹਨੂੰ ਟੈਕਲ ਨਹੀਂ ਕੀਤਾ ਤੇ ਇੰਡੀਆ ਬਦਲਾ ਲੈਣਾ ਚਾਹੁੰਦਾ ਨੇਪਾਲ ਤੋਂ ਜੀ। The downward trajectory of India-Nepal ties for the past year has made Prime Minister Narendra Modi carefully cultivated Nepal yatra a distant memory. ਇਹ ਸੀ ਕਿ ਜਿਹੜਾ ਮੋਦੀ ਉੱਥੇ ਗਿਆ ਸੀ ਪਸ਼ੂਪਤੀ ਮੰਦਰ ਔਰ ਦੂਜੇ, ਉਹਨੇ ਕਿਹਾ ਇਹ ਤਾਂ ਹੁਣ ਦੂਰ ਦੀ ਕਹਾਣੀ ਹੋ ਗਈ। ਜਿਸ ਕਿਸਮ ਦਾ ਭਾਰਤ ਨੇਪਾਲ ਸੰਬੰਧਾਂ ਦੇ ਵਿੱਚ ਇੱਕ ਥੱਲਾ ਲੱਗ ਗਿਆ ਉਹ ਤਾਂ ਗੱਲ ਹੀ ਮੁੱਕ ਗਈ ਉਹਦੀ ਯਾਤਰਾ ਦੀ। The February meeting between the two prime ministers also failed to break the deadlock. ਕਿ ਫਰਵਰੀ 'ਚ ਭਾਵੇਂ ਨੇਪਾਲੀ ਪ੍ਰਾਈਮ ਮਿਨਿਸਟਰ ਇੰਡੀਆ ਆਇਆ, ਮੁਲਾਕਾਤ ਹੋਈ, ਪਰ ਉਹਦੇ 'ਚ ਵੀ ਨਾਲ ਵੀ ਕੋਈ ਤਬਦੀਲੀ ਨਹੀਂ ਹੋਈ। While India seems to be building bridges with the superpower United States, it has been losing ground in the near neighborhood, including Afghanistan, Maldives, of late even Sri Lanka. ਉਹਨਾਂ ਨੇ ਕਿਹਾ ਜੀ ਯਾਰੀਆਂ ਤੇ ਇੰਡੀਆ ਪਾ ਰਿਹਾ ਹੈ ਸੁਪਰ ਪਾਵਰ ਅਮਰੀਕਾ ਨਾਲ, ਪਰ ਗੁਆਂਢ ਦੇ ਵਿੱਚ ਜਿਹੜੇ ਸਾਰੇ ਹੀ ਰਿਲੇਸ਼ਨਸ਼ਿਪ ਨੇ ਉਹ ਕਾਫੂਰ ਹੋ ਰਹੇ ਨੇ, ਉੱਡ ਰਹੇ ਨੇ। ਉਹਨਾਂ ਦੇ ਵਿੱਚ ਉਹਨੇ ਕਿਹਾ ਜੀ ਈਵਨ ਅਫਗਾਨਿਸਤਾਨ, ਮਾਲਦੀਵਸ ਤੇ ਸ੍ਰੀਲੰਕਾ, ਇਹਨਾਂ ਸਾਰਿਆਂ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਬਿਲਕੁਲ ਜਿਹੜੀ ਹੈ ਉਹ ਕਾਫੂਰ ਹੋ ਰਹੀ ਹੈ ਜੀ। There are fair reasons to believe that India's unprecedented dalliance with the US, exemplified by Modi's fourth visit to Washington in June, may have prompted its regional peers to sow dissension in South Asian capitals. ਉਹਨੇ ਕਿਹਾ ਜੀ ਹੁਣ ਚੌਥੀ ਵਾਰ ਜੂਨ 'ਚ ਮੋਦੀ ਨੇ ਅਮਰੀਕਾ 'ਚ ਆਣਾ ਔਰ ਇਹ ਚੌਥੀ ਵਾਰੀ ਆਣ ਕਰਕੇ ਔਰ ਜਿਵੇਂ ਸੁਪਰ ਪਾਵਰ ਨਾਲ ਯਾਰੀ ਹੋਣ ਕਰਕੇ ਉਹ ਸੰਭਵ ਹੈ ਕਿ ਜਿਹੜੀਆਂ ਸਾਊਥ ਏਸ਼ੀਆ ਦੀਆਂ ਰਾਜਧਾਨੀਆਂ ਨੇ ਜਿਨ੍ਹਾਂ ਦੇਸ਼ਾਂ ਦੇ, ਉਹਨਾਂ ਦੇ ਵਿੱਚ ਇੱਕ ਜਿਹੜੀ ਹੈ ਇਨਸਿਕਿਉਰਿਟੀ ਹੈ ਔਰ ਉਹਨੂੰ ਦੂਸਰੇ ਮਦਦ ਕਰ ਰਹੇ ਨੇ ਇਸ ਇਨਸਿਕਿਉਰਿਟੀ ਨੂੰ ਅੱਗੋਂ ਕਰਨ 'ਚ। Whatever the reason or reasons or provocations, the onus is on New Delhi to summon diplomatic ingenuity and political wisdom to arrest any further precipitous slide in Indo-Nepal ties. ਉਹਨੇ ਕਿਹਾ ਜੀ ਕਾਰਨ ਕੁਛ ਵੀ ਹੋਏ, ਇੱਕ ਤੋਂ ਜ਼ਿਆਦਾ ਕਾਰਨ ਹੋਣ ਜਾਂ ਭੜਕਾੜ ਦੇ ਕਾਰਨ ਕੁਛ ਵੀ ਹੋਣ, ਇਹ ਨਵੀਂ ਦਿੱਲੀ ਦੀ ਜ਼ਿੰਮੇਵਾਰੀ ਹੈ ਕਿ ਉਹ ਕੂਟਨੀਤਕ ਸਬੰਧਾਂ ਨੂੰ ਔਰ ਆਪਣੀ ਸਿਆਸੀ ਸਿਆਣਪ ਦਾ ਇਸਤੇਮਾਲ ਕਰਨ ਤਾਂ ਕਿ ਭਾਰਤ ਨੇਪਾਲ ਸਬੰਧ ਜਿਹੜੇ ਨੇ ਉਹ ਸੁਧਰ ਸਕਣ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਸਾਡੀ ਇਨੀਸ਼ੀਅਲੀ ਮੈਂ ਸੁੰਘਣ ਤੋਂ ਗੱਲ ਕੀਤੀ ਸੀ ਸ਼ੁਰੂ ਕਿ ਵੀ ਉਹ ਗੱਲ ਐਨ ਉਸ ਪਾਸੇ ਹੀ ਜਾ ਲੱਗੀ ਹੈ ਔਰ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਭਾਈ ਇਹ ਤਾਂ ਚਿੜੀਆਂ ਚੁੱਗ ਗਈ ਖੇਤ, ਇਹ ਤਾਂ ਚਿੜੀਆਂ ਲੈ ਗਈਆਂ ਖੇਤ ਨੂੰ। ਪਰ ਮੈਂ ਸਮਝਦਾ ਵੀ ਜਿਹੜਾ ਸਾਡੇ ਪਾਰਟ ਤੋਂ ਜਿਹੜਾ ਸਾਨੂੰ ਕਰਨਾ ਬਣਦਾ ਹੈ ਕਿ ਸਾਨੂੰ ਨੇਪਾਲ ਦੀ ਮਦਦ ਦੇ ਉੱਤੇ ਆਉਣ ਦੀ ਲੋੜ ਹੈ ਔਰ ਉਹਦੇ ਲਈ ਹਾਲਾਂ ਕੱਲ ਜਾਂ ਪਰਸੋਂ ਅਸੀਂ ਕਿਸੇ ਥਾਂ ਤੇ ਬੈਠੇ ਸੀ ਔਰ ਮੈਨੂੰ ਪਤਾ ਲੱਗਿਆ ਵੀ ਨੇਪਾਲ ਦੀ ਕੋਈ ਪੈਰੇਡ ਹੈ ਨਿਊਯਾਰਕ, ਮੈਂ ਅੱਜ ਜਾਣਕਾਰੀ ਨਹੀਂ ਲੈ ਸਕਿਆ। ਸੋ ਅਸੀਂ ਇਹ ਦਰਖਾਸਤ ਵੀ ਕਰਾਂਗੇ ਜਦੋਂ ਉਹਦੀਆਂ ਡਿਟੇਲ ਸਾਨੂੰ ਪਤਾ ਲੱਗਦੀਆਂ ਨੇ ਕਿ ਵੀ ਉਹਦੇ 'ਚ ਵੀ ਸ਼ਮੂਲੀਅਤ ਕੀਤੀ ਜਾਏ, ਕਿਉਂਕਿ ਅਲਟੀਮੇਟਲੀ ਜੇ ਜਿਹੜੀ ਗੱਲ ਇੰਡੀਆ ਨਹੀਂ ਕਰ ਸਕਿਆ ਜਾਂ ਇਹਨੇ ਆਪਣੇ ਗਵਾਂਢੀਆਂ ਦੇ ਨਾਲ ਪੂਰੀ ਦੁਸ਼ਮਣੀ ਸਹਿੜੀ ਹੈ, ਘੱਟੋ ਘੱਟ ਅਸੀਂ ਖਾਲਿਸਤਾਨ ਵੱਲੋਂ ਇਹ ਸੁਨੇਹਾ ਜ਼ਰੂਰ ਦਈਏ ਕਿ ਭਾਈ ਅਸੀਂ ਆਪਣੇ ਗਵਾਂਢੀਆਂ ਨੂੰ ਪਿਆਰ ਕਰਦੇ ਹਾਂ ਔਰ ਅਸੀਂ ਦੁੱਖ ਔਰ ਮੁਸੀਬਤ ਦੀ ਘੜੀ ਉਹਨਾਂ ਦੇ ਨਾਲ ਖਲੋਤੇ ਹਾਂ ਔਰ ਭਵਿੱਖ 'ਚ ਵੀ ਖਲੋਵਾਂਗੇ। ਸੋ ਇਹ ਅੱਜ ਦਾ ਮੁੱਖ ਵਿਸ਼ਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ ਵਿਊਅਰਸ, ਤੁਸਾਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।